नमस्कार, सत श्री अकाल, आदाब। मेरा नाम मनदीप पूनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਸਭ ਤੋਂ ਵੱਡੀ ਖਬਰ ਅੱਜ ਸ਼ੰਭੂ ਬਾਰਡਰ ਤੋਂ ਆਈ, ਖਨੌਰੀ ਬਾਰਡਰ ਤੋਂ ਆਈ। ਉੱਥੇ ਕਿਸਾਨਾਂ ਨੇ ਅੱਜ ਫਿਰ ਬੈਰੀਗੇਡ ਤੋੜਨ ਦੀ ਕੋਸ਼ਿਸ਼ ਕੀਤੀ, ਲੇਕਿਨ ਦੁਪਹਿਰੇ ਹੀ ਸਰਕਾਰ ਦਾ ਸੁਨੇਹਾ ਆਇਆ ਕਿਸਾਨ ਆਗੂਆਂ ਨੂੰ ਤੇ ਕਿਸਾਨ ਆਗੂ ਮੀਟਿੰਗ ਵਾਸਤੇ ਚਲੇ ਗਏ। ਉਸ ਤੋਂ ਬਾਅਦ ਕਿਸਾਨ ਆਗੂਆਂ ਨੇ ਅਨਾਉਂਸਮੈਂਟ ਕੀਤੀ ਕਿ ਅੱਜ ਅਸੀਂ ਬੈਰੀਗੇਡ ਨਹੀਂ ਤੋੜਾਂਗੇ। ਤੇ ਦੂਜੀ ਸਭ ਤੋਂ ਵੱਡੀ ਖਬਰ ਜਿਹੜੇ ਸਿਆਸੀ ਹਲਕਿਆਂ 'ਚ ਜਿਹੜੀ ਅੱਜ ਚੱਲਦੀ ਰਹੀ ਉਹ ਸੀਗੀ ਸਮਾਜਵਾਦੀ ਪਾਰਟੀ ਦੇ ਸਵਾਮੀ ਪ੍ਰਸਾਦ ਮੌਰਿਆ ਨੇ ਰਾਸ਼ਟਰ ਮਹਾਸਚਿਵ ਪਦ ਤੋਂ ਇਸਤੀਫਾ ਦਿੱਤਾ ਹੈ। ਤੇ ਸਵਾਮੀ ਪ੍ਰਸਾਦ ਮੌਰਿਆ ਵੱਡੇ ਲੀਡਰ ਮੰਨੇ ਜਾਂਦੇ ਨੇ ਉੱਤਰ ਪ੍ਰਦੇਸ਼ 'ਚ ਤੇ ਸਮਾਜਵਾਦੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ, ਅਖਿਲੇਸ਼ ਯਾਦਵ ਨੂੰ ਵੱਡਾ ਝਟਕਾ ਲੱਗਿਆ ਤੇ ਉਹਨਾਂ ਬਾਰੇ ਵੀ ਚਰਚਾ ਹੁੰਦੀ ਰਹੀ। ਰਾਹੁਲ ਗਾਂਧੀ ਨੇ ਕੱਲ੍ਹ ਜਿਹੜੇ ਘਾਇਲ ਕਿਸਾਨ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਸੀ ਰਾਤ ਨੂੰ ਤੇ ਉਹਦੀ ਵੀਡੀਓ ਵੀ ਲਗਾਤਾਰ ਸੋਸ਼ਲ ਮੀਡੀਆ 'ਤੇ ਚੱਲਦੀ ਰਹੀ। ਚੌਥੀ ਖਬਰ, ਸਾਡੇ ਹੁਣ ਪੱਤਰਕਾਰ ਵੀ ਖਬਰ ਹੀ ਬਣ ਰਹੇ ਨੇ। ਸਾਡੇ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਸੀਗੇ ਉਹ ਇੰਡੀਆ 'ਚ ਵਿਦਹੈਲਡ ਕਰ ਦਿੱਤੇ ਗਏ। ਸੰਦੀਪ ਸਿੰਘ ਦਾ ਹੋਵੇ, ਮੇਰਾ ਹੋਵੇ ਜਾਂ ਫਿਰ ਗਾਂਵ ਸਵੇਰਾ ਦਾ ਅਕਾਊਂਟ ਹੋਵੇ, ਇਹਨਾਂ ਪਲੇਟਫਾਰਮਾਂ 'ਤੇ ਅਸੀਂ ਲਗਾਤਾਰ ਕਿਸਾਨ ਅੰਦੋਲਨ ਦੀ ਗਰਾਊਂਡ ਜ਼ੀਰੋ ਤੋਂ ਕਵਰੇਜ ਕਰ ਰਹੇ ਸੀਗੇ। ਅਤੇ ਇਸ ਤੋਂ ਇਲਾਵਾ ਜਿਹੜੀ ਹੋਰ ਜਥੇਬੰਦੀਆਂ ਸੀਗੀਆਂ ਜਿਹੜੇ ਇਸ ਅੰਦੋਲਨ 'ਚ ਸ਼ਾਮਿਲ ਨਹੀਂ ਹੋਈਆਂ ਸੀ, ਉਹਨਾਂ ਨੇ ਵੀ ਅੰਦੋਲਨ ਦੀ ਹਿਮਾਇਤ ਦੇਣ ਦੀ ਅੱਜ ਪੇਸ਼ਕਸ਼ ਕੀਤੀ ਹੈ। ਅਤੇ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਕਿਸਾਨਾਂ 'ਤੇ ਕੱਲ੍ਹ ਤਸ਼ੱਦਦ ਹੋਇਆ ਸੀਗਾ ਉਹਦੇ ਲਈ ਉਹ 15 ਤਰੀਕ ਨੂੰ 4 ਘੰਟੇ ਵਾਸਤੇ ਪੰਜਾਬ ਦੇ ਟੋਲ ਫਰੀ ਕਰਨਗੇ। ਹਾਲਾਂਕਿ ਉਹਨਾਂ ਨੇ ਇਹ ਨਹੀਂ ਕਿਹਾ ਹੈ ਕਿ ਉਹ ਇਸ ਅੰਦੋਲਨ 'ਚ ਸ਼ਾਮਿਲ ਹੋਣਗੇ ਅਤੇ ਦਿੱਲੀ ਕੂਚ ਕਰਨਗੇ। ਉਸ ਵਾਸਤੇ ਉਹਨਾਂ ਨੇ ਇੱਕ ਅੱਗੇ ਮੀਟਿੰਗ ਪਲਾਨ ਕੀਤੀ ਹੈ। ਅੱਜ ਜਿਹੜੇ ਰਹਿੰਦੀਆਂ ਜਥੇਬੰਦੀਆਂ ਸੀਗੀਆਂ ਜਿਹੜੇ ਕਿ ਇਸ ਅੰਦੋਲਨ 'ਚ ਸ਼ਾਮਿਲ ਨਹੀਂ ਸੀ, ਰਾਜੇਵਾਲ ਹੋਰੀ ਅਤੇ ਰਾਜੇਵਾਲ ਗੁੱਟ ਆਪਾਂ ਕਹਿ ਸਕਦੇ ਹਾਂ ਜਿਹਨੂੰ, ਅਤੇ ਉਹਨਾਂ ਨੇ ਸਿਰਫ ਔਰ ਸਿਰਫ ਜਿਹੜੇ ਕੱਲ੍ਹ ਤਸ਼ੱਦਦ ਹੋਇਆ ਸੀ ਉਹਦੀ ਨਿਖੇਧੀ ਕੀਤੀ ਅਤੇ ਉਹਦੇ ਅਗੇਂਸਟ ਉਹ ਪੰਜਾਬ ਦੇ ਟੋਲ ਟੈਕਸ ਫਰੀ ਕਰਨਗੇ। ਹੁਣ ਆਪਾਂ ਖਬਰਾਂ ਦਾ ਇੱਕ ਹਿਸਾਬ ਨਾਲ ਪੋਸਟਮਾਰਟਮ ਕਰ ਲੈਂਦੇ ਹਾਂ, ਲੇਕਿਨ ਪਹਿਲਾਂ ਆਪਾਂ ਪੂਰੇ ਦਿਨ ਭਰ ਅੱਜ ਸ਼ੰਭੂ ਬਾਰਡਰ 'ਤੇ ਜੋ ਕੁਛ ਹੋਇਆ ਉਹਦੀ ਮੈਂ ਰਿਪੋਰਟਿੰਗ ਆਪ ਜੀ ਨੂੰ ਸੁਣਾ ਦਿੰਦਾ। ਅੱਜ ਅਸੀਂ ਸਵੇਰੇ 9 ਵਜੇ ਸ਼ੰਭੂ ਬਾਰਡਰ ਪਹੁੰਚੇ ਸੀਗੇ। ਉੱਥੇ ਇੱਕਦਮ ਸ਼ਾਂਤੀ ਲੱਗ ਰਹੀ ਸੀਗੀ। ਜਦੋਂ ਅਸੀਂ ਕਿਸਾਨਾਂ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਦੱਸਿਆ ਕਿ ਸਾਰੀ ਰਾਤ ਜਿਹੜੇ ਟੀਅਰ ਗੈਸ ਸ਼ੈੱਲ ਹੈਗੇ ਆ ਉਹ ਕਿਸਾਨਾਂ 'ਤੇ ਸਿੱਟਦੀ ਰਹੀ ਹਰਿਆਣਾ ਪੁਲਿਸ, ਅਤੇ ਸਵੇਰ 6:30-7 ਵਜੇ ਜਾ ਕੇ ਹਰਿਆਣਾ ਪੁਲਿਸ ਨੇ ਉਹ ਸ਼ਾਂਤੀ ਸਥਾਪਿਤ ਕੀਤੀ, ਮਤਲਬ ਯਾਨੀ ਕਿ ਜਿਹੜੇ ਟੀਅਰ ਗੈਸ ਸ਼ੈੱਲ ਹੈਗੇ ਆ ਉਹ ਛੱਡਣੇ ਬੰਦ ਕਰਤੇ। ਉਸ ਤੋਂ ਬਾਅਦ ਸਾਰੇ ਕਿਸਾਨ ਚੁੱਪਚਾਪ ਖੜ੍ਹੇ ਹੋ ਗਏ ਸੀਗੇ ਅਤੇ ਉਹਨਾਂ ਦਾ ਜਿਹੜਾ ਡਿਸਟੈਂਸ ਸੀਗਾ ਪੁਲਿਸ ਵਾਲਿਆਂ ਨਾਲ ਉਹ 300-400 ਮੀਟਰ ਦਾ ਸੀਗਾ ਅਤੇ ਦੋਨੇ ਪੱਖ ਆਮਣੇ ਸਾਹਮਣੇ ਇੱਕ ਦੂਜੇ ਨੂੰ ਦੇਖ ਰਹੇ ਸੀ। ਇੱਕ ਜਦੋਂ ਕਿਸਾਨ ਆਗੂ ਇਹ ਅਨਾਊਂਸ ਕਰਦੇ ਨੇ ਕਿ ਉਹ ਸਰਕਾਰ ਨਾਲ ਮੀਟਿੰਗ ਕਰਨ ਜਾ ਰਹੇ ਨੇ, ਅਤੇ ਜਦੋਂ ਕਿਸਾਨ ਆਗੂ ਮੋਰਚੇ ਤੋਂ ਸਰਕਾਰ ਨਾਲ ਮੀਟਿੰਗ ਕਰਨ ਚਲੇ ਜਾਂਦੇ ਨੇ, ਉਦੋਂ ਹੀ ਹਰਿਆਣਾ ਪੁਲਿਸ ਵੱਲੋਂ ਟੀਅਰ ਗੈਸ ਸ਼ੈੱਲ ਛੱਡੀ ਗਈ। ਹਾਲਾਂਕਿ ਕਈ ਟੀਅਰ ਗੈਸ ਸ਼ੈੱਲ ਉਹਨਾਂ ਨੇ ਉਦੋਂ ਵੀ ਛੱਡੇ ਜਦੋਂ ਜਿਹੜੇ ਨੌਜਵਾਨ ਸੀਗੇ ਉਹ ਬੈਰੀਗੇਟਾਂ ਵੱਲ ਜਾਂਦੇ ਸੀਗੇ। ਅਤੇ ਆਗੂਆਂ ਨੇ ਕਿਹਾ ਕਿ ਅਸੀਂ ਜਿਹੜਾ ਅੱਜ ਜਿਹੜੇ ਬੈਰੀਗੇਟ ਹੈਗੇ ਆ ਉਹ ਨਹੀਂ ਤੋੜਾਂਗੇ ਅਤੇ ਜਿਹੜੇ ਬੈਰੀਗੇਟ ਹੈਗੇ ਆ ਅਸੀਂ ਇੱਕ ਵਾਰ ਸਰਕਾਰ ਨਾਲ ਗੱਲਬਾਤ ਕਰ ਲਈਏ, ਉਸ ਤੋਂ ਬਾਅਦ ਕੱਲ੍ਹ ਤੋੜਾਂਗੇ ਜੇ ਸਾਡੀ ਗੱਲ ਸਿਰੇ ਨਹੀਂ ਚੱਡੀ। ਇਹ ਕਿਸਾਨ ਆਗੂ ਗੱਲਬਾਤ ਲਈ ਇਸ ਲਈ ਮਨਾ ਨਹੀਂ ਕਰੇ ਸਰਕਾਰ ਨੂੰ, ਕਿਉਂਕਿ ਕਿਤੇ ਨਾ ਕਿਤੇ ਸਰਕਾਰ ਇਹ ਚਾਹੁੰਦੀ ਹੈ ਕਿ ਜੇ ਕਿਸਾਨ ਆਗੂ ਸਰਕਾਰ ਨਾਲ ਗੱਲਬਾਤ ਨਹੀਂ ਕਰਨਗੇ ਤਾਂ ਅਤੇ ਸਰਕਾਰ ਫਿਰ ਇਹ ਨੈਰੇਟਿਵ ਪੁਸ਼ ਕਰੂਗੀ ਕਿ ਦੇਖੋ ਇਹ ਤਾਂ ਗੱਲਬਾਤ ਲਈ ਵੀ ਤਿਆਰ ਨਹੀਂ। ਤਾਂ ਕਰਕੇ ਫਿਰ ਜਿਹੜੇ ਕਿਸਾਨ ਆਗੂ ਹਰੇਕ ਜਿਹੜੀ ਵੀ ਬੈਠਕ ਹੁੰਦੀ ਹੈ ਸਰਕਾਰ ਨਾਲ ਉਹ ਸਾਰੀਆਂ 'ਚ ਜਾ ਰਹੇ ਨੇ ਤਾਂ ਕਿ ਜਿਹੜਾ ਇਲਜ਼ਾਮ ਹੈਗਾ ਅਣਦੇਖੀ ਦਾ ਉਹ ਕਿਸਾਨਾਂ 'ਤੇ ਨਾ ਲੱਗ ਸਕੇ। ਤਾਂ ਇਹ ਰਣਨੀਤਿਕ ਤੌਰ 'ਤੇ ਵੀ ਸਹੀ ਹੈ ਕਿ ਇਹ ਤਾਂ ਦੇਖੀਏ ਕਿ ਸਰਕਾਰ ਚਾਹੁੰਦੀ ਕੀ ਹੈ, ਕੀ ਉਹਦੀ ਮਨਸ਼ਾ ਹੈਗੀ ਆ, ਇਹ ਜਾਣਨਾ ਜ਼ਰੂਰੀ ਹੈ। ਬਾਕੀ ਅੱਜ ਬਸੰਤ ਪੰਚਮੀ ਦਾ ਦਿਨ ਸੀਗਾ ਅਤੇ ਸਵੇਰ ਅਸੀਂ ਗਏ ਅਤੇ ਉੱਥੇ ਕਿਸਾਨਾਂ ਨੇ ਪਤੰਗ ਚੜ੍ਹਾ ਰੱਖੇ ਸੀਗੇ। ਤਾਂ ਮੈਂ ਉਹਨਾਂ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਅਸੀਂ ਇਹ ਜਿਹੜੇ ਪਤੰਗ ਹੈਗੀ ਆ ਇਹ ਡਰੋਨ ਦੇ ਅਗੇਂਸਟ ਚੜ੍ਹਾਈ ਹੈ। ਡਰੋਨ ਇੱਧਰ ਆ ਕੇ ਬੰਬ ਸੁੱਟ ਰਿਹਾ ਹੈ, ਅਥਰੂ ਗੈਸ ਦੇ ਗੋਲੇ ਸੁੱਟ ਰਿਹਾ ਹੈ, ਅਤੇ ਸਾਡਾ ਜਿਹੜਾ ਪਤੰਗ ਹੈ ਇਹ ਕਿਤੇ ਨਾ ਕਿਤੇ ਉਹਨਾਂ ਨੂੰ ਪਿਆਰ ਸੁੱਟ ਰਿਹਾ ਹੈ। ਅਤੇ ਜਿਹੜਾ ਬਸੰਤ ਪੰਚਮੀ ਦਾ ਦਿਨ ਹੁੰਦਾ ਹੈ ਇਹ ਚੌਧਰੀ ਛੋਟੂ ਰਾਮ ਦੇ ਜਨਮ ਦਿਹਾੜੇ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਚੌਧਰੀ ਛੋਟੂ ਰਾਮ ਜਦੋਂ ਇੱਕ ਸਦੀ ਪਹਿਲਾਂ ਆਪਾਂ ਗੱਲ ਕਰੀਏ ਯੂਨਿਸਟ ਪਾਰਟੀ ਜਦੋਂ ਪੰਜਾਬ 'ਚ ਹੁੰਦੀ ਸੀਗੀ ਉਦੋਂ ਉਹਦੇ ਵੱਡੇ ਆਗੂ ਸੀਗੇ ਅਤੇ ਪੂਰੇ ਪੰਜਾਬ ਜਦੋਂ ਪ੍ਰੋਵਿੰਸ਼ੀਅਲ ਗੌਰਮੈਂਟ ਹੁੰਦੀ ਸੀ ਉਹਦੇ 'ਚ ਉਹ ਕ੍ਰਿਸ਼ੀ ਮੰਤਰੀ ਵੀ ਰਹੇ। ਅਤੇ ਜਿਹੜੀ MSP ਮੰਡੀਆਂ ਦੀ ਗੱਲ ਆਪਾਂ ਅੱਜ ਕਰਦੇ ਹਾਂ, ਮੰਡੀ ਸਿਸਟਮ ਜਿਹੜਾ ਸੀਗਾ ਉਹ APMC ਮੰਡੀਆਂ ਸੀਗੀਆਂ ਉਹ 1937 'ਚ
ਜਦੋਂ ਪੰਜਾਬ ਆਜ਼ਾਦ ਵੀ ਨਹੀਂ ਹੋਇਆ ਸੀ, ਉਦੋਂ ਚੌਧਰੀ ਛੋਟੂ ਰਾਮ ਹੋਰੀ ਲੈ ਕੇ ਆਏ ਸੀ ਕਿ ਜਿਹੜੀ ਯੂਨੀਅਨਿਸਟ ਪਾਰਟੀ ਸੀਗੀ ਉਹਦੇ 'ਚ ਅਕਰੋਸ ਦਾ ਰਿਲੀਜਨ ਹਿੰਦੂ ਸਿੱਖ ਅਤੇ ਮੁਸਲਿਮ ਪੇਜੈਂਟਰੀ ਇਕੱਠੀ ਹੁੰਦੀ ਸੀਗੀ ਅਤੇ ਉਹ ਚੋਣਾਂ ਲੜਦੀਆਂ ਸੀਗੀਆਂ। ਉਹਨਾਂ ਨੇ ਮੁਸਲਿਮ ਲੀਗ ਨੂੰ ਵੀ ਹਰਾਇਆ ਅਤੇ ਹਿੰਦੂ ਮਹਾਸਭਾ ਨੂੰ ਵੀ ਹਰਾਇਆ, ਕਾਂਗਰਸ ਨੂੰ ਵੀ ਹਰਾਇਆ। ਅਤੇ ਯੂਨੀਅਨਿਸਟ ਜਿਹੜੀ ਪਾਰਟੀ ਸੀਗੀ ਉਹ ਬੇਸਿਕਲੀ ਜਿਹੜੀ ਫਾਰਮਰਸ ਦੀ ਪੋਲੀਟਿਕਸ ਸੀਗੀ ਉਹ ਪੋਲੀਟਿਕਸ ਕਰਦੀ ਸੀਗੀ ਅਤੇ ਉਹਨਾਂ ਦਾ ਜਿਹੜਾ ਮੇਨ ਏਜੰਡਾ ਹੁੰਦਾ ਸੀਗਾ ਉਹ ਅਕਰੋਸ ਦਾ ਰਿਲੀਜਨ ਫਾਰਮਰਸ ਨੂੰ ਇਕੱਠਾ ਕਰਕੇ ਚੋਣਾਂ ਲੜਨਾ ਹੁੰਦਾ ਸੀਗਾ। ਅਤੇ ਸ਼ਹਿਰੀ ਅਤੇ ਰੂਰਲ ਜਿਹੜਾ ਡਿਵਾਈਡ ਹੈਗਾ ਉਹਦੇ 'ਤੇ ਵੀ ਉਹ ਲਗਾਤਾਰ ਗੱਲ ਕਰਦੇ ਸੀਗੇ। ਅਤੇ ਸਰ ਸਿਕੰਦਰ ਹਯਾਤ ਖਾਨ ਉਸ ਟਾਈਮ ਪੰਜਾਬ ਦੇ ਪ੍ਰਧਾਨ ਮੰਤਰੀ ਸੀਗੇ ਅਤੇ ਚੌਧਰੀ ਛੋਟੂ ਰਾਮ ਕ੍ਰਿਸ਼ੀ ਮੰਤਰੀ ਸੀਗੇ ਅਤੇ ਉਹਨਾਂ ਨੇ ਬਹੁਤ ਸਾਰੇ ਕਿਸਾਨਾਂ ਵਾਸਤੇ ਕਾਨੂੰਨ ਬਣਾਏ ਸੀਗੇ। ਉਹਨਾਂ ਨੇ ਜਿਹੜਾ ਵਿਆਜ 'ਤੇ ਵਿਆਜ ਲੈਣ ਵਾਲਾ ਮਾਮਲਾ ਹੈਗਾ ਉਹ ਵੀ ਬੰਦ ਕਰਵਾਇਆ ਸੀਗਾ ਅਤੇ ਉਹਨਾਂ ਨੇ ਬਹੀਆਂ ਵੀ ਦਿਲਵਾਈਆਂ ਸੀ ਜਿਨ੍ਹਾਂ 'ਚ ਜਿਹੜੇ ਮਹਾਜਨ ਸੀਗੇ ਉਹ ਕਿਸਾਨਾਂ ਦੀ ਜ਼ਮੀਨਾਂ ਨੂੰ ਆਪਣੇ ਗਹਿਣ ਮਤਲਬ ਸਾਡੇ ਹਰਿਆਣੇ 'ਚ ਉਹਨੂੰ ਗਹਿਣ ਰੱਖਣਾ ਕਹਿੰਦੇ ਨੇ, ਸ਼ਾਇਦ ਉਹਨੂੰ ਗਹਿਣੇ ਰੱਖਣ, ਹਾਂ ਗਹਿਣੇ ਹੀ ਪੰਜਾਬੀ 'ਚ ਵੀ ਗਹਿਣਾ ਹੀ ਕਹਿੰਦੇ, ਅਤੇ ਗਹਿਣੇ ਰੱਖੇ ਹੋਏ ਸੀਗੇ ਉਹਨਾਂ ਦੇ ਬਹੀਆਂ ਵੀ ਜਲਵਾਈਆਂ ਸੀਗੀਆਂ। ਅਤੇ ਉਸ ਤੋਂ ਇਲਾਵਾ ਉਹਨਾਂ ਨੇ ਜਿਹੜੇ APMC ਵਾਲੇ ਮਾਮਲੇ ਸੀਗੇ ਉਹ ਵੀ ਕਰਾਏ ਸੀਗੇ ਅਤੇ ਕਈ ਇੱਦਾਂ ਦੇ ਮਾਮਲੇ ਸੀਗੇ ਕਿ ਇੱਕ ਹਿਸਾਬ ਨਾਲ ਜਿਹੜੇ ਚੌਧਰੀ ਛੋਟੂ ਰਾਮ ਦੇ ਖਾਤੇ 'ਚ ਜਾਂਦੇ ਨੇ। ਉਹਨਾਂ ਨੇ ਹੀ ਜਿਹੜੇ ਖੇਤੀਬਾੜੀ ਇੱਕ ਕਿੱਸਾ ਵੀ ਮੈਂ ਸੁਣਾਉਣਾ ਚਾਹਾਂਗਾ ਉਹਨਾਂ ਦਾ। ਇੱਕ ਵਾਰ ਅੰਗਰੇਜ਼ ਹਕੂਮਤ ਜਦੋਂ ਵਰਲਡ ਵਾਰ ਸੈਕਿੰਡ ਚੱਲ ਰਹੀ ਸੀ ਉਦੋਂ ਜਿਹੜੀ ਕਣਕ ਦੀ ਕੀਮਤ ਸੀਗੀ ਜਿਹੜਾ ਪਰ ਕੁਇੰਟਲ ਦੇ ਹਿਸਾਬ ਨਾਲ ਉਹ 5 ਰੁਪਈਏ ਹੀ ਸੀਗੀ ਅਤੇ ਅੰਗਰੇਜ਼ ਹਕੂਮਤ ਚਾਹ ਰਹੀ ਸੀਗੀ ਕਿ ਉਹ 5 ਰੁਪਈਏ ਦੇ ਕੁਇੰਟਲ ਦੇ ਹਿਸਾਬ ਦੇ ਨਾਲ ਪੰਜਾਬ ਦੇ ਕਿਸਾਨ ਉਹਨਾਂ ਨੂੰ ਦੇ ਦੇਣ। ਲੇਕਿਨ ਚੌਧਰੀ ਛੋਟੂ ਰਾਮ ਨੇ ਕਿਹਾ ਕਿ ਅਸੀਂ 10 ਰੁਪਈਏ ਪ੍ਰਤੀ ਕੁਇੰਟਲ ਵੇਚਾਂਗੇ, ਨਹੀਂ ਤਾਂ ਅਸੀਂ ਕੱਲ੍ਹ ਹੀ ਸਾਰੇ ਖੜੀ ਕਣਕ ਨੂੰ ਅੱਗ ਲਾ ਦਾਂਗੇ। ਤਾਂ ਫਿਰ ਅੰਗਰੇਜ਼ਾਂ ਨੂੰ 10 ਰੁਪਏ ਕੁਇੰਟਲ ਦੇ ਹਿਸਾਬ ਨਾਲ ਉਹ ਕਣਕ ਖਰੀਦਣੀ ਪਈ ਸੀ ਅਤੇ ਐਡਾ ਉਹਨਾਂ ਦਾ ਉਹ ਰੁਤਬਾ ਸੀਗਾ। ਅਤੇ ਚੌਧਰੀ ਛੋਟੂ ਰਾਮ ਦੇ ਨਾਂ ਦਾ ਜਿਹੜਾ ਅੱਜ ਵੀ ਨਾਂ ਹਰਿਆਣਾ ਦਾ ਕਿਸਾਨ ਬਹੁਤ ਇੱਦਾਂ ਮਤਲਬ ਇਹ ਲਾ ਲਈਏ ਕਿ ਹਿਸਾਬ ਨਾਲ ਸਾਡਾ ਰਾਮ ਮਤਲਬ हरियाणवी से कहा जाता है हमारा राम चौधरी छोटू राम, यानी कि वो जो अयोध्या में राम मंदिर बना उसको हरियाणा के किसान राम नहीं मानते, बल्कि वो कहते हैं कि चौधरी छोटू राम हमारे राम थे, क्योंकि उन्होंने किसानों के लिए बहुत सारे काम किए। ਤਾਂ ਅੱਜ ਉਹਨਾਂ ਦੇ ਜਨਮ ਦਿਨ 'ਤੇ ਹੀ ਬਸੰਤ ਪੰਚਮੀ ਉਹਨਾਂ ਨੇ ਕਿਹਾ ਸੀਗਾ ਕਿ ਬਸੰਤ ਪੰਚਮੀ ਵਾਲੇ ਦਿਨ ਮੇਰਾ ਜਿਹੜਾ ਹੈਗਾ ਜਨਮ ਦਿਨ ਮਨਾਇਆ ਜਾਵੇ, ਜਨਮ ਦਿਹਾੜਾ ਮਨਾਇਆ ਜਾਵੇ, ਅਤੇ ਉਹਨਾਂ ਦਾ ਅੱਜ ਜਨਮ ਦਿਹਾੜਾ ਮਨਾਇਆ ਕਿਸਾਨਾਂ ਨੇ ਬਾਰਡਰ 'ਤੇ, ਅਤੇ ਬਸੰਤ ਪੰਚਮੀ 'ਤੇ ਹੀ ਜਿਹੜੇ ਪਤੰਗ ਹੈਗੇ ਆ ਕਿਸਾਨਾਂ ਨੇ ਝਾੜੇ ਸੀਗੇ। ਉਸ ਤੋਂ ਬਾਅਦ ਜਿਹੜੀ ਇੱਕ ਖਬਰ ਸੀਗੀ ਕਿ ਜਿੰਨੇ ਵੀ ਹੋਰ ਰਹਿੰਦੇ ਜਥੇਬੰਦੀਆਂ ਸੀ ਜਿਹੜੇ ਇਸ ਅੰਦੋਲਨ 'ਚ ਸ਼ਾਮਿਲ ਨਹੀਂ ਹੋ ਰਹੇ ਸੀ, ਉਹਨਾਂ ਨੇ ਵੀ ਇੱਕ ਮੀਟਿੰਗ ਕੀਤੀ ਅਤੇ ਉਹਨੂੰ ਬੇਸਿਕਲੀ ਰਾਜੇਵਾਲ ਗਰੁੱਪ ਕਿਹਾ ਜਾਂਦਾ। ਰਾਜੇਵਾਲ ਗਰੁੱਪ ਦੇ ਜਿੰਨੇ ਵੀ ਕਿਸਾਨ ਆਗੂ ਸੀਗੇ ਅਤੇ ਜਿਹੜੇ ਜਿਨ੍ਹਾਂ ਨੇ ਚੋਣ ਵੀ ਲੜੇ ਸੀ ਬੇਸਿਕਲੀ, ਅਤੇ ਉਹ ਉਹਨਾਂ ਨੇ ਮੀਟਿੰਗ ਕਰਕੇ ਕਿਹਾ ਕਿ ਅਸੀਂ ਅੱਗੇ ਮਤਲਬ ਇਹ ਤਸੱਦਦ ਜਿਹੜਾ ਹੋਇਆ ਕਿਸਾਨਾਂ 'ਤੇ ਇਹਦੇ ਖਿਲਾਫ ਅਸੀਂ ਅੱਗੇ ਆਉਣ ਵਾਲੀ 15 ਤਰੀਕ ਨੂੰ ਅਸੀਂ 4 ਘੰਟੇ ਵਾਸਤੇ ਪੰਜਾਬ ਦੇ ਜਿਹੜੇ ਟੋਲ ਟੈਕਸ ਹੈਗੇ ਆ ਉਹ ਫ੍ਰੀ ਕਰਾਂਗੇ। ਅਤੇ ਉਹਨਾਂ ਨੇ ਹਜੇ ਕੋਈ ਦਿੱਲੀ ਚੱਲਣ ਦਾ ਕੋਈ ਐਲਾਨ ਨਹੀਂ ਕੀਤਾ, ਪਰ ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਵਿਚਾਰਾਂਗੇ ਕਿ ਕੀ ਕਰ ਸਕਦੇ ਹਾਂ। ਇੱਦਾਂ ਹੀ ਟਕੈਤ ਹੋਰਾਂ ਦੀ ਵੀ ਬਿਆਨਬਾਜ਼ੀ ਆਉਣੀ ਸ਼ੁਰੂ ਹੋ ਗਈ ਹੈ। ਚੱਢੂਨੀ ਨੇ ਵੀ ਆਪਣੇ ਜਿਹੜੇ ਸੁਰ ਹੈਗੇ ਆ ਉਹ ਨਰਮ ਕਰ ਲਏ, ਨਹੀਂ ਤਾਂ ਇਹ ਸਾਰੇ ਲੋਕ ਅਗੇਂਸਟ ਬੋਲ ਰਹੇ ਸੀਗੇ ਇਸ ਕਿਸਾਨ ਅੰਦੋਲਨ ਦੇ, ਪਰ ਹੁਣ ਪ੍ਰੈਸ਼ਰ ਪੈਣ ਤੋਂ ਬਾਅਦ, ਕਿਸਾਨਾਂ ਦਾ ਪ੍ਰੈਸ਼ਰ ਪੈਣ ਤੋਂ ਬਾਅਦ ਇਹਨਾਂ ਦੇ ਸੁਰ ਨਰਮ ਨੇ, ਅਤੇ ਹੁਣ ਇਹ ਮਤਲਬ ਇਹਨਾਂ ਨੇ ਕਲੀਅਰ ਕੱਟ ਇਹ ਤਾਂ ਨਹੀਂ ਕਿਹਾ ਕਿ ਅਸੀਂ ਇਹਨਾਂ ਨਾਲ ਦਿੱਲੀ ਜਾਵਾਂਗੇ, ਦਿੱਲੀ ਚੱਲਾਂਗੇ, ਲੇਕਿਨ ਹੁਣ ਇਹ ਵਿੱਚ ਵਿਚਾਲੇ ਵਾਲੀ ਗੱਲ ਕਰਨ ਲੱਗ ਪਏ ਹੈਗੇ ਆ। ਅਤੇ ਇਸ ਤੋਂ ਇਲਾਵਾ ਅੱਜ ਆਪਾਂ ਗੱਲ ਕਰੀਏ ਤਾਂ ਜਿਹੜੀ ਲਗਾਤਾਰ ਸੋਸ਼ਲ ਮੀਡੀਆ 'ਤੇ ਗੱਲ ਹੁੰਦੀ ਰਹੀ ਉਹ ਇਹ ਸੀਗੀ ਕਿ ਐਕਸਪਾਇਰੀ ਡੇਟ ਦੀ ਟੀਅਰ ਗੈਸ ਸ਼ੈੱਲ ਉਹ ਕਿਸਾਨਾਂ 'ਤੇ ਸੁੱਟੀ ਗਈ। ਕੋਈ ਵੀ ਹਿਊਮਨ ਰਾਈਟ ਦਾ ਇਹਨੂੰ ਐਂਗਲ ਨਹੀਂ ਦੇ ਰਿਹਾ ਸੀਗਾ, ਅਤੇ ਇਹ ਕਿਸਾਨਾਂ ਦੇ ਵੀ ਹਿਊਮਨ ਰਾਈਟ ਹੁੰਦਾ ਹੈਗਾ, ਅਤੇ ਇਹ ਜ਼ਰੂਰ ਜਿਹੜੇ ਸਿਵਲ ਸੁਸਾਇਟੀ ਦੀ ਔਰਗਨਾਈਜੇਸ਼ਨਸ ਹੈਗੀਆਂ ਉਹਨਾਂ ਨੂੰ ਵਿਚਾਰਨਾ ਚਾਹੀਦਾ, ਅਤੇ ਜਿਹੜੇ ਕਿਸਾਨਾਂ 'ਤੇ ਤਸੱਦਦ ਹੋ ਰਿਹਾ ਹੈਗਾ ਉਹਦੇ ਬਾਰੇ ਗੱਲ ਕਰਨੀ ਚਾਹੀਦੀ, ਅਤੇ ਉਹਨਾਂ ਦੇ ਹਿਊਮਨ ਰਾਈਟਸ ਬਾਰੇ ਵੀ ਗੱਲ ਕਰਨੀ ਚਾਹੀਦੀ। ਬਾਕੀ ਮੈਂ ਅੱਜ 1-2 ਰਿਪੋਰਟਸ ਵੀ ਕੀਤੀਆਂ ਨੇ ਬਾਰਡਰ ਤੋਂ, ਤਾਂ ਉਹ ਵੀ ਆਪ ਜੀ ਪਲੀਜ਼ ਇਸ ਬੁਲੇਟਿਨ ਤੋਂ ਬਾਅਦ ਦੇਖਿਓ, ਅਤੇ ਅੱਜ ਦਾ ਮੇਰਾ ਬੁਲੇਟਿਨ ਦੇਖਣ ਲਈ